ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਲ ਪੁੱਥਲ ਹੋ ਰਹੀ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ, ਸ਼ੇਰਗਿੱਲ, ਸਲਮਾ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮੌਂਟ, ਜਰਨੈਲ ਸਿੰਘ, ਲਿਨਵੁੱਡ, ਰਣਵੀਰ ਸਿੰਘ ਰਾਣਾ, ਬੇਕਰਸਫੀਲਡ, ਜਗਤਾਰ ਸਿੰਘ, ਆਨੰਦਪੁਰੀ, ਫਰੀਮੌਂਟ, ਮਨਜੀਤ ਸਿੰਘ, ਦੀਵਾਨਾ, ਫਰੈਜ਼ਨੋ, ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਤੋਂ ਤੁਸੀਂ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਮੈਡੀਕਲ ਦੀਆਂ ਇੰਸ਼ੋਰੈਂਸ ਦੀਆਂ ਐਪਲੀਕੇਸ਼ਨਾਂ ਭਰ ਰਹੇ ਨੇ, ਉਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 4082725220। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਜੀ ਚਰਚਾ ਛਿੜੀ ਹੋਈ ਆ ਅਖਬਾਰਾਂ ਦੇ ਵਿੱਚ ਪੰਜਾਬ ਦੇ ਵਿੱਚ ਖੇਡ ਮੰਤਰੀ ਤੇ ਜਿਹੜੇ ਸਲਾਹਕਾਰ ਸੀਗੇ ਮੁੱਖ ਮੰਤਰੀ ਦੇ ਵਿੱਚੋਂ ਦੀ ਕਾਰ ਦੇ ਵਿੱਚੋਂ ਲਾਹ ਦਿੱਤੇ, ਤਾਂ ਉਹੀ ਚਰਚਾ ਚੱਲ ਰਹੀ ਹੈ। ਐਕਚੁਅਲੀ ਜੀ ਇੱਕ ਗੱਲ ਤਾਂ ਚਰਚਾ ਦੇ ਵਿੱਚ ਹੈ ਕਿ ਮੁੱਖ ਮੰਤਰੀ ਹੋਰੀ ਕਿਸੇ ਆਪਣੇ ਮੰਤਰੀ ਸ਼ੰਤਰੀ ਨੂੰ ਮਿਲਦੇ ਨਹੀਂ। ਉਹਨਾਂ ਦਾ ਇੱਕ ਜਿਹੜਾ ਜੀ ਉਹ ਸਟਾਈਲ ਹੈ, ਉਹਨਾਂ ਦਾ ਆਪਣਾ ਨਹੀਂ, ਤੇ ਉਹਨਾਂ ਦੇ ਜਿਹੜੇ ਸੁਰੱਖਿਆ ਵਾਲੇ ਨੇ ਉਹਨਾਂ ਦੇ ਰਾਹੀਂ ਉਹਨਾਂ ਦਾ ਸਟਾਈਲ ਜਿਹੜਾ ਜੀ ਇੱਕ ਵਾਰੀ ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਉਹ ਸਾਹਮਣੇ ਆਇਆ। ਅਸਲ ਦੇ ਵਿੱਚ ਜਲਾਲਾਬਾਦ ਪਿੰਡ ਦੇ ਮੋਹਲਾ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਹੈਲੀਕਾਪਟਰ ਉਤਰਨ ਲਈ ਹੈਲੀਪੈਡ ਬਣਾਇਆ ਗਿਆ ਸੀਗਾ। ਜਦੋਂ ਉਹ ਮੋਹਲਾ ਪਹੁੰਚੇ ਤਾਂ ਉਹਨਾਂ ਦੀ ਸਰਕਾਰੀ ਕਾਰ ਉੱਥੇ ਪਹੁੰਚੀ। ਜਦੋਂ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਾਰ ਦੇ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ ਤਾਂ ਸੁਰੱਖਿਆ ਕਰਮਚਾਰੀਆਂ ਨੇ ਉਹਨਾਂ ਨੂੰ ਕਾਰ ਦੇ ਵਿੱਚ ਬਿਠਾਉਣ ਤੋਂ ਨਾਂਹ ਕਰਤੀ। ਸੁਰੱਖਿਆ ਮੁਲਾਜ਼ਮ ਨੇ ਜਿਹੜਾ ਸੀਗਾ ਰਾਣਾ ਸੋਢੀ ਨੂੰ ਕਿਹਾ ਕਿ ਉਹ ਆਪਣੀ ਕਾਰ ਦੇ ਵਿੱਚ ਜਲਾਲਾਬਾਦ ਪਹੁੰਚਣ। ਸੁਰੱਖਿਆ ਮੁਲਾਜ਼ਮ ਦੇ ਜਿਹੜੀ ਸੀ ਉਹ ਸਖਤੀ ਦੇ ਨਾਲ ਇਹ ਗੱਲ ਕਹਿਣ ਦੇ ਉੱਤੇ ਰਾਣਾ ਸੋਢੀ ਦੀ ਇਸ ਮੁਲਾਜ਼ਮ ਦੇ ਨਾਲ ਬਹਿਸ ਹੋ ਗਈ, ਔਰ ਇਹ ਸਾਰੀ ਦੀ ਸਾਰੀ ਜਿਹੜੀ ਸੀਗੀ ਵੀਡੀਓ ਦੇ ਵਿੱਚ ਕੈਪਚਰ ਹੋ ਗਈ। ਇਹ ਤੋਂ ਬਾਅਦ ਰਾਣਾ ਸੋਢੀ ਤੇ ਮੁੱਖ ਮੰਤਰੀ ਦੇ ਸਲਾਹਕਾਰ ਰਾਜਾ ਵੜਿੰਗ ਆਪਣੀ ਕਾਰ ਦੇ ਵਿੱਚ ਬਹਿ ਕੇ ਜਲਾਲਾਬਾਦ ਪਹੁੰਚੇ, ਔਰ ਜਲਾਲਾਬਾਦ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਬਜ਼ੀ ਮੰਡੀ ਚੌਕ ਤੇ ਸ਼ਹੀਦ ਊਧਮ ਸਿੰਘ ਚੌਕ ਦੇ ਵਿੱਚ ਕਾਂਗਰਸੀ ਉਮੀਦਵਾਰ ਰਮਿੰਦਰ ਆਵਲਾ ਦੇ ਵਾਸਤੇ ਜਿਹੜਾ ਸੀਗਾ ਜੀ ਉਹ ਪ੍ਰੋਗਰਾਮ ਕੀਤਾ। ਪ੍ਰੋਗਰਾਮ ਤੇ ਮੁੱਖ ਮੰਤਰੀ ਦੇ ਵੱਲੋਂ ਬੋਲੇ ਹੋਏ ਜਿਹੜੇ ਬੋਲ ਸੀਗੇ ਉਹ ਤਾਂ ਰਹਿ ਗਏ ਜੀ ਕਿਸੇ ਦੇ ਕਿਸੇ ਪਾਸੇ। ਚਰਚਾ ਜਿਹੜੀ ਸੀਗੀ ਜੀ ਉਹ ਵੱਡੇ ਪੱਧਰ ਦੇ ਉੱਤੇ ਇਸੇ ਗੱਲ ਦੀ ਛਿੜ ਪਈ ਕਿ ਮੁੱਖ ਮੰਤਰੀ ਦੇ ਜਿਹੜੇ ਸੁਰੱਖਿਆ ਸਲਾਹਕਾਰ ਨੇ ਖੂਬੀ ਰਾਮ, ਉਹਨੇ ਰਾਣਾ ਸੋਢੀ ਨੂੰ ਉਹਨਾਂ ਦੀ ਕਾਰ ਦੇ ਨੇੜੇ ਨਹੀਂ ਫਟਕਣ ਦਿੱਤਾ, ਔਰ ਜਿਹਨੂੰ ਸਲਾਹਕਾਰ ਬਣਾਇਆ ਮੁੱਖ ਮੰਤਰੀ ਨੇ ਉਹਦੀ ਸਲਾਹ ਵੀ ਕਾਰ ਦੇ ਵਿੱਚ ਬੈਠ ਕੇ ਲੈਣੀ ਵਾਜਬ ਮਹਿਸੂਸ ਨਹੀਂ ਕੀਤੀ, ਜਿਹਨੂੰ ਲੈ ਕੇ ਇਹ ਜਿਹੜੀ ਵੀਡੀਓ ਸੀਗੀ ਜੀ ਵਾਇਰਲ ਹੋ ਗਈ। ਹੁਣ ਸਵਾਲ ਇਹਦੇ ਵਿੱਚ ਵੱਡਾ ਜਿਹੜਾ ਨਾ ਜੀ ਉਹ ਇਹ ਉੱਠਦਾ ਕਿ ਇਹ ਕੋਈ ਵਿਰੋਧੀ ਧਿਰਾਂ ਦਾ ਕੱਢਿਆ ਹੋਇਆ ਮਸਲਾ ਤਾਂ ਹੈ ਨੀ ਗਾ। ਇਹ ਜਿਹੜੀ ਵੀਡੀਓ ਆ ਇਹ ਬਿਨਾਂ ਕਿਸੇ ਸ਼ੱਕ ਦੇ ਕਿਸੇ ਕਾਂਗਰਸੀ ਨੇ ਜਿਹੜੀ ਇਹਦੀ ਉਹ ਕੱਢੀ ਆ, ਔਰ ਕਾਂਗਰਸ ਦੇ ਅੰਦਰ ਖਾਤੇ, ਸਰਕਾਰ ਦੇ ਅੰਦਰ ਖਾਤੇ ਜੋ ਕੁਝ ਜਿਹੜਾ ਜੀ ਉਹ ਚੱਲ ਰਿਹਾ, ਇਹ ਉਹਦੀ ਇੱਕ ਵੱਡੀ ਜਿਹੜੀ ਜੀ ਉਹ ਮਿਸਾਲ ਹੈ ਕਿ ਰਾਣਾ ਸੋਢੀ ਜਿਹੜੇ ਇਹ ਸਿੱਧ ਕਰਦੇ ਆ, ਆਪਣੇ ਆਪ ਨੂੰ ਕਹਿਣ ਦੀ ਕੋਸ਼ਿਸ਼ ਕਰਦੇ ਆ ਕਿ ਮੁੱਖ ਮੰਤਰੀ ਦੇ ਸਭ ਤੋਂ ਨਜ਼ਦੀਕੀਆਂ ਦੇ ਵਿੱਚੋਂ ਉਹ ਨੇ, ਤੇ ਦੂਜੇ ਉਹ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਦੇ ਬਾਰੇ ਦੇ ਵਿੱਚ ਬੋਲਦੇ ਸੀਗੇ, ਤੇ ਮੁੱਖ ਮੰਤਰੀ ਨੇ ਉਹਨਾਂ ਨੂੰ ਸਲਾਹਕਾਰ ਲਾ ਕੇ ਉਹਨਾਂ ਦੀ ਜ਼ੁਬਾਨ ਜਿਹੜੀ ਸੀ ਉਹ ਬੰਦ ਕਰਤੀ। ਇਹਨਾਂ ਦੋਨਾਂ ਨੂੰ ਮੁੱਖ ਮੰਤਰੀ ਦੀ ਗੱਡੀ ਦੇ ਨੇੜੇ ਵੀ ਫਟਕਣ ਨਹੀਂ ਜਿਹੜਾ ਜੀ ਉਹ ਦਿੱਤਾ ਗਿਆ, ਜਿੱਥੇ ਇੱਕ ਜਿਹੜਾ ਕੈਬਨਿਟ ਮੰਤਰੀ ਤੇ ਇੱਕ ਮੁੱਖ ਮੰਤਰੀ ਦੇ ਸਲਾਹਕਾਰ ਉਹਨੂੰ ਵੀ ਨੇੜੇ ਨਹੀਂ ਆਉਣ ਦਿੱਤਾ ਗਿਆ, ਉੱਥੇ ਮੁੱਖ ਮੰਤਰੀ ਦੇ ਨੇੜੇ ਆਮ ਬੰਦਾ ਕਿਵੇਂ ਜਾ ਸਕਦਾ? ਇਹ ਵੱਡਾ ਸਵਾਲ ਇਸ ਵੇਲੇ ਸੋਸ਼ਲ ਮੀਡੀਆ ਦੇ ਉੱਤੇ ਔਰ ਬਾਕੀ ਮੀਡੀਆ ਦੇ ਉੱਤੇ ਚੱਲ ਰਿਹਾ ਜੀ। ਇਹ ਤਾਂ ਬਹੁਤ ਕੁਛ ਹੁੰਦਾ ਜੀ ਇਹਨਾਂ ਦਾ। ਤਾਂ ਅੱਗੇ ਗੱਲ ਕਰਦੇ ਹਾਂ ਅਯੁੱਧਿਆ ਦੀ। ਕਾਫੀ ਟਾਈਮ ਤੋਂ ਇਹ ਜਿਹੜਾ ਮਸਲਾ ਚੱਲਿਆ ਹੁੰਦਾ ਆ, ਉਸ ਮਾਮਲੇ ਦੇ ਵਿੱਚ ਫੈਸਲਾ ਆਉਣ ਤੋਂ ਪਹਿਲਾਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਅਯੁੱਧਿਆ 'ਚ। ਅਯੁੱਧਿਆ ਵਾਲਾ ਮਾਮਲਾ ਜਿਹੜਾ ਜੀ ਇਹਦੀ ਸੁਣਵਾਈ ਮੁਕੰਮਲ ਹੋ ਗਈ। ਇਹਦਾ ਫੈਸਲਾ ਸੰਭਾਵੀ ਰੂਪ ਦੇ ਵਿੱਚ ਜਿਹੜਾ ਜੀ ਉਹ ਕੋਈ 1 ਮਹੀਨੇ ਤੋਂ ਬਾਅਦ 30 ਦਿਨਾਂ ਦੇ ਵਿੱਚ ਕਿਸੇ ਸਮੇਂ ਵੀ ਆ ਸਕਦਾ ਹੈ। ਨਵੰਬਰ 17 ਤੋਂ ਪਹਿਲਾਂ ਇਹ ਜਿਹੜਾ ਜੀ ਫੈਸਲਾ ਆਊਗਾ। ਸਾਰੀਆਂ ਧਿਰਾਂ ਦੀ ਸੁਣਵਾਈ ਜਿਹੜੀ ਸੀ ਉਹ ਮੁਕੰਮਲ ਹੋ ਗਈ, ਕਿਉਂਕਿ 40 ਦਿਨ ਦਾ ਸਮਾਂ ਜਿਹੜਾ ਸੀਗਾ ਜੀ ਚੀਫ ਜਸਟਿਸ ਜਿਹੜੇ ਰੰਜਨ ਗੋਗੋਈ ਨੇ ਉਹਨਾਂ ਨੇ ਦਿੱਤਾ ਹੋਇਆ ਸੀਗਾ ਕਿ 40 ਦਿਨਾਂ ਦੇ ਵਿੱਚ ਆਪਣੀ ਸਾਰੀ ਜਿਹੜੀ ਬਹਿਸ ਹੈ ਉਹ ਮੁਕੰਮਲ ਕਰੋ। ਬਹਿਸ ਮੁਕੰਮਲ ਹੋ ਗਈ।
ਹੁਣ ਇਹ ਫੈਸਲਾ ਜਿਹੜਾ ਜੀ ਉਹ ਰਾਖਵਾਂ ਰੱਖ ਲਿਆ ਗਿਆ। ਅਯੁੱਧਿਆ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਸੰਭਾਵੀ ਜਿਹੜਾ ਆਉਣ ਵਾਲਾ ਫੈਸਲਾ ਉਹਨੂੰ ਵੇਖਦਿਆਂ ਹੋਇਆ ਪੁਲਿਸ ਵਿਭਾਗ ਨੇ ਅਯੁੱਧਿਆ ਸ਼ਹਿਰ ਦੀ ਸੁਰੱਖਿਆ ਦੇ ਮਾਮਲੇ ਨੂੰ ਲੈ ਕੇ ਜਿਹੜੀਆਂ ਦੀ ਉਹ ਤਿਆਰੀਆਂ ਵਿੱਢ ਦਿੱਤੀਆਂ ਨੇ। ਅਗਲੇ ਹੁਕਮਾਂ ਤੱਕ ਅਯੁੱਧਿਆ ਪੁਲਿਸ ਸੁਪਰੀਡੈਂਡੈਂਟ ਤੋਂ ਲੈ ਕੇ ਸਿਪਾਹੀ ਤੱਕ ਨੂੰ ਤਾਇਨਾਤ ਕਰ ਦਿੱਤਾ ਗਿਆ। ਛੁੱਟੀਆਂ ਕੈਂਸਲ ਕਰ ਦਿੱਤੀਆਂ ਗਈਆਂ ਨੇ। DGP ਹੈੱਡਕੁਆਟਰ ਜਿਹੜਾ ਹੈ ਜੀ ਉੱਤਰ ਪ੍ਰਦੇਸ਼ ਦਾ, ਉਹਦੇ ਵੱਲੋਂ CBCID ਭ੍ਰਿਸ਼ਟਾਚਾਰ ਵਿਰੋਧੀ ਸੰਗਠਨ ਜਿਹੜੇ ਬਾਕੀ ਜਿੰਨੇ ਵੀ ਨੇ ਉਹਨਾਂ ਸਾਰਿਆਂ ਨੇ ਜਿਹੜੀ ਇਹਦੀ ਇਹ ਪੁਲਿਸ ਤੋਂ ਇਹ ਜਿਹੜੀ ਮੰਗ ਕੀਤੀ ਗਈ ਆ ਕਿ ਕਿਸੇ ਨੂੰ ਕੋਈ ਛੁੱਟੀ ਜਿਹੜੀ ਦੀ ਉਹ ਨਹੀਂ ਦਿੱਤੀ ਜਾਊਗੀ। ਵੱਡੀ ਗਿਣਤੀ ਦੇ ਵਿੱਚ ਜਿਹੜੇ ਪੈਰਾਮਿਲਟਰੀ ਫੋਰਸਿਸ ਨੇ ਉਹ ਵੀ ਮੰਗਵਾਉਣ ਦੀ ਤਿਆਰੀ ਜਿਹੜੀ ਇਹਦੀ ਉਹ ਕੀਤੀ ਗਈ ਆ। ਅਯੁੱਧਿਆ ਦੇ ਵਿੱਚ 30 ਇੰਸਪੈਕਟਰ, 50 ਸਬ ਇੰਸਪੈਕਟਰ, 10 ਔਰਤਾਂ ਦੀਆਂ ਸਬ ਇੰਸਪੈਕਟਰ, 50 ਮੁੱਖ ਸਿਕਿਉਰਿਟੀ ਆਫਿਸਰ, 200 ਸਿਕਿਉਰਿਟੀ ਆਫਿਸਰਸ ਨੂੰ ਅਯੁੱਧਿਆ ਪਹੁੰਚਣ ਦੀ ਹਦਾਇਤ ਜਿਹੜੀ ਹੈ ਜੀ ਉਹ ਦਿੱਤੀ ਗਈ ਆ। ਗੋਰਖਪੁਰ ਜ਼ੋਨ ਨੂੰ 20 ਸਬ ਇੰਸਪੈਕਟਰ ਤੇ ਬਾਕੀ ਜਿਹੜੇ ਹੋਰ ਜਿਹੜੇ ਆਫਿਸਰ ਨੇ ਉਹ ਦਿੱਤੇ ਗਏ ਨੇ। ਦੀਵਾਲੀ ਦੇ ਤੇ ਬਾਕੀ ਜਿਹੜੇ ਤਿਉਹਾਰ ਨੇ ਉਹਨਾਂ ਦੇ ਸੀਜ਼ਨ ਦੇ ਮੌਕੇ ਦੇ ਉੱਤੇ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਇੱਥੇ ਤਾਇਨਾਤ ਕੀਤੀ ਜਿਹੜੀ ਉਹ ਗਈ ਆ। ਜਿਹੜੀ ਇਹ ਸਾਰੀ ਬਹਿਸ ਸੀਗੀ ਅਯੁੱਧਿਆ ਦੇ ਵਿੱਚ ਮੁਕੰਮਲ ਹੋ ਗਈ, ਕਿਉਂਕਿ ਇਹ ਮਾਮਲਾ ਇਸ ਤਰ੍ਹਾਂ ਦਾ ਹੈ ਜੋ ਕਿ ਬਹੁਤ ਸੈਂਸਿਟਿਵ ਹੈ ਔਰ ਪਿਛਲੇ ਕਈ ਦਹਾਕਿਆਂ ਤੋਂ ਭਾਰਤ ਦੀ ਰਾਜਨੀਤੀ ਦੇ ਉੱਤੇ ਛਾਇਆ ਹੋਇਆ ਮੁੱਦਾ ਹੈ। ਸਭ ਨੂੰ ਯਾਦ ਹੋਣਾ ਕਿ 2 ਸੀਟਾਂ ਦੇ ਉੱਤੇ ਹੁੰਦੀ ਸੀ ਭਾਰਤੀ ਜਨਤਾ ਪਾਰਟੀ। ਜਦੋਂ ਲਾਲ ਕ੍ਰਿਸ਼ਨ ਅਡਵਾਨੀ ਨੇ ਰੱਥ ਯਾਤਰਾ ਕੱਢੀ, ਬਾਬਰੀ ਮਸਜਿਦ ਨੂੰ ਇਹਨਾਂ ਦੇ ਕਾਰ ਸੇਵਕਾਂ ਦੇ ਵੱਲੋਂ ਢਾਹ ਦਿੱਤਾ ਗਿਆ। ਉਦੋਂ ਬਾਅਦ ਜਿਹੜੀ BJP ਹੈ ਜੀ ਇਹਦਾ ਇੱਕ ਕਿਸਮ ਦੇ ਨਾਲ ਉਭਾਰ ਸ਼ੁਰੂ ਹੋਇਆ। ਅੱਜ BJP ਜਿਹੜੀ ਆ ਉਹ ਸੁਪਰ ਡੁਪਰ ਮੈਜੋਰਟੀ ਦੇ ਵਿੱਚ ਭਾਰਤ ਦੀ ਸਰਕਾਰ ਦੇ ਉੱਤੇ ਜਿਹੜੀ ਜੀ ਉਹ ਕਾਬਜ਼ ਹੈ। ਇਹਨੂੰ ਜਿਹੜਾ ਸੀਗਾ ਜੀ ਉਦੋਂ ਸਹੀ ਸਮੇਂ ਦੇ ਉੱਤੇ ਸਟੈਂਡ ਲੈਣ ਜਿਹੜੀਆਂ ਲੈਣ ਵਾਲੀਆਂ ਪਾਰਟੀਆਂ ਜਿਹੜੀਆਂ ਸੀਗੀਆਂ ਉਹ ਹਾਸ਼ੀਏ ਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਚਲੀਆਂ ਗਈਆਂ। ਸਮੇਂ ਦੇ ਉੱਤੇ ਇਸ ਮਾਮਲੇ ਦੇ ਉੱਤੇ ਵੱਡੀ ਰਾਜਨੀਤੀ ਹੁੰਦੀ ਰਹੀ। ਸੁਪਰੀਮ ਕੋਰਟ ਨੇ ਇੱਕ ਸਾਲਸੀ ਧਿਰ ਵੀ ਨਿਯੁਕਤ ਕੀਤੀ। ਸਾਲਸੀ ਧਿਰ ਤੋਂ ਕਿਸੇ ਕਿਸਮ ਦੀ ਜਿਹੜਾ ਸੀਗਾ ਜੀ ਇਹ ਸਮਝੌਤਾ ਨਹੀਂ ਕਰਵਾਇਆ ਜਾ ਸਕਿਆ। ਹੁਣ ਜਿਹੜੀ ਸੁਪਰੀਮ ਕੋਰਟ ਹੈ ਉਹਦੇ ਵਿੱਚ ਸਾਰੀ ਕਾਰਵਾਈ ਮੁਕੰਮਲ ਹੋ ਗਈ ਆ। 27 ਨਵੰਬਰ ਤੋਂ ਪਹਿਲਾਂ ਇਸ ਸੰਬੰਧੀ ਅਹਿਮ ਫੈਸਲਾ ਜਿਹੜਾ ਜੀ ਉਹ ਆ ਸਕਦਾ। ਇਹ ਫੈਸਲਾ ਕਿਹੋ ਜਿਹਾ ਹੋਊਗਾ ਇਹ ਕੁਛ ਨਹੀਂ ਜਿਹੜਾ ਜੀ ਉਹ ਪਤਾ, ਪਰ ਇੰਨਾ ਪਤਾ ਕਿ ਇਹਦਾ ਪ੍ਰਭਾਵ ਜਿਹੜਾ ਜੀ ਇਸ ਫੈਸਲੇ ਦਾ ਇਹ ਕਿਸੇ ਵੀ ਤਰ੍ਹਾਂ ਦਾ ਹੋਵੇ, ਇਹਦਾ ਪ੍ਰਭਾਵ ਸਿਰਫ ਅਯੁੱਧਿਆ ਦੇ ਵਿੱਚ ਨਹੀਂ, ਸਿਰਫ ਉੱਤਰ ਪ੍ਰਦੇਸ਼ ਦੇ ਵਿੱਚ ਨਹੀਂ, ਬਲਕਿ ਮੁਲਕ ਭਰ ਦੇ ਵਿੱਚ ਕਿਤੇ ਨਾ ਕਿਤੇ ਪੈਣ ਦੇ ਆਸਾਰ ਨੇ। ਉਹ ਸਿਕਿਉਰਿਟੀ ਪੁਆਇੰਟ ਆਫ ਵਿਊ ਤੋਂ ਵੀ ਤੇ ਉਹ ਸਿਆਸਤ ਦੇ ਵਜੋਂ ਵੀ। ਬਿਲਕੁਲ ਜੀ, ਸ਼ਰਾਰਤੀ ਅਨਸਰ ਤੇ ਤਿਆਰ ਬੈਠੇ ਹੋਣੇ ਆ। ਅੱਗੇ PMC ਬੈਂਕ ਦੀ ਜਿਹੜੀ ਗੱਲ ਕਰੀਏ ਜੋ ਬੰਦ ਹੋਇਆ ਸੀ ਉਸ ਦੇ ਮਾਮਲੇ ਵਿੱਚ ਜਿਹੜਾ ਤੀਸਰਾ ਬੰਦਾ ਸੀ ਉਸ ਦੀ ਮੌਤ ਹੋਈ। ਬਿਲਕੁਲ ਜੀ, ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ 11,000 ਕਰੋੜ ਰੁਪਈਆ ਲੋਕਾਂ ਦਾ ਡੁੱਬ ਗਿਆ ਜੀ। ਇਸ ਬੈਂਕ ਦੇ ਵਿੱਚ ਲੋਕ ਰੋਂਦੇ ਫਿਰਦੇ ਨੇ ਕਿ ਉਹਨਾਂ ਦੇ ਪੈਸੇ ਦਾ ਕੀ ਜਿਹੜਾ ਜੀ ਉਹ ਬਣੂਗਾ। ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਤੱਕ ਦਾ ਘਰਾਓ ਕੀਤਾ ਗਿਆ, ਵਾਅਦਾ ਕੀਤਾ ਗਿਆ ਉਹਨਾਂ ਦੇ ਵੱਲੋਂ ਕਿ ਅਸੀਂ ਇਸ ਮਾਮਲੇ ਦੇ ਵਿੱਚ ਕੁਛ ਕਰਾਂਗੇ। ਕੀ ਕਰਨਗੇ ਕੁਛ ਨਹੀਂ ਪਤਾ, ਪਰ ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਦੇ ਵਿੱਚ ਘੁਟਾਲਾ ਹੋਣ ਤੋਂ ਬਾਅਦ ਤੀਜੇ ਜਿਹੜਾ ਬੈਂਕ ਦੇ ਵਿੱਚ ਅਕਾਊਂਟ ਹੋਲਡਰ ਸੀ ਉਹਦੀ ਮੌਤ ਹੋ ਗਈ ਜੀ। 2 ਅਕਾਊਂਟ ਹੋਲਡਰ ਜਿਹੜੇ ਸੀਗੇ ਜੀ ਸੰਜੇ ਗੁਲਾਟੀ ਤੇ ਫੱਤੂਮਲ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਚੁੱਕੀ ਹੈ। ਹੁਣ 39 ਸਾਲਾਂ ਦਾ ਇੱਕ ਹੋਰ ਇਸ ਬੈਂਕ ਦੇ ਵਿੱਚ ਜਿਹੜਾ ਸੀਗਾ ਜੀ ਖਾਤਾ ਜੀਆ ਸੀਗਾ ਨਿਵੇਦਿਤਾ ਬਿਜਲਾਨੀ, ਉਹਨੇ ਇਸ ਬੈਂਕ ਤੋਂ ਆਪਣੇ ਪੈਸੇ ਨਾ ਮਿਲਣ ਕਰਕੇ ਖੁਦਕੁਸ਼ੀ ਕਰ ਲਈ ਹੈ। ਉਹਨੇ ਨੀਂਦ ਦੀਆਂ ਗੋਲੀਆਂ ਵੱਧ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਹੈ। ਇਹ ਸਾਰੇ ਆਰਥਿਕ ਤੰਗੀ ਕਰਕੇ ਬਹੁਤ ਪਰੇਸ਼ਾਨ ਸੀ। ਇਹਨਾਂ ਦੇ ਖਾਤੇ ਇਸ ਬੈਂਕ ਦੇ ਵਿੱਚ ਸੀਗੇ ਜੀ। ਇਹੋ ਜਿਹੀ ਹਾਲਾਤ ਜਿਹੜੀ ਹੈ ਜੀ ਇਸ ਬੈਂਕ ਦੇ ਵਿੱਚ ਅਕਾਊਂਟ ਹੋਲਡਰ ਦੀ ਬਣੀ ਹੋਈ ਹੈ। ਮੁੰਬਈ ਦੇ ਓਸ਼ੀਵਾੜਾ ਇਲਾਕੇ ਦੇ ਵਿੱਚ ਰਹਿਣ ਵਾਲੇ ਸੰਜੇ ਗੁਲਾਟੀ ਦੇ ਇਸ ਬੈਂਕ ਦੇ ਵਿੱਚ 90 ਲੱਖ ਰੁਪਏ ਜਮ੍ਹਾਂ ਸੀਗੇ। ਬੈਂਕ ਦੇ ਉੱਤੇ ਲੱਗੀਆਂ ਪਾਬੰਦੀਆਂ ਦੇ ਵਿਰੁੱਧ ਉਹ ਰੋਸ ਪ੍ਰਦਰਸ਼ਨ ਕਰਨ ਦੇ ਵਾਸਤੇ ਗਿਆ ਸੀਗਾ। ਜਦੋਂ ਉਹ ਵਾਪਸ ਪਰਤਿਆ ਤਾਂ ਉਹਦੇ ਦਿਲ ਦੀ ਧੜਕਣ ਰੁਕ ਜਾਣ ਕਰਕੇ ਉਹਦੀ ਮੌਤ ਹੋ ਗਈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਹ ਕਿਹਾ ਕਿ ਚੋਣਾਂ ਤੋਂ ਬਾਅਦ ਇਸ ਮੁੱਦੇ ਨੂੰ ਕੇਂਦਰ ਸਰਕਾਰ ਦੇ ਕੋਲੇ ਲਿਜਾਣਗੇ ਤੇ ਰਿਕੁਐਸਟ ਕਰਨਗੇ ਕਿ ਉਹ ਅਕਾਊਂਟ ਹੋਲਡਰ ਦੇ ਪੈਸੇ ਵਾਪਸ ਦਿਵਾਉਣ ਦੇ ਵਿੱਚ ਮਦਦ ਕਰਨ। ਤੁਸੀਂ ਦੇਖੋ ਸਿਆਸਤ ਕਿਸ ਪੱਧਰ ਦੀ ਹੋ ਰਹੀ ਹੈ ਚੋਣਾਂ ਤੋਂ ਬਾਅਦ, ਭਾਵ ਕਿ ਅਜੇ ਉਹ ਵੋਟਾਂ ਲੈਣੀਆਂ ਚਾਹੁੰਦੇ ਆ, ਇਸ ਮਾਮਲੇ ਨੂੰ ਕੈਸ਼ ਕਰਵਾਉਣਾ ਚਾਹੁੰਦੇ ਆ, ਤੇ ਫਿਰ ਜੇ ਉਹਨਾਂ ਨੂੰ ਵੋਟਾਂ ਮਿਲ ਜਾਂਦੀਆਂ ਨੇ ਉਹ ਦੁਬਾਰਾ ਮੁੱਖ ਮੰਤਰੀ ਬਣਦੇ ਆ, ਫਿਰ ਉਹ ਇਸ ਮੁੱਦੇ ਨੂੰ ਜਿਹੜਾ ਜੀ ਉਹ ਲਿਜਾਣਗੇ। ਉਦੋਂ ਤੱਕ ਕਿੰਨੇ ਮਰਦੇ ਆ ਕੁਛ ਨਹੀਂ ਪਤਾ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਪਰਸਨਲ ਤੌਰ ਦੇ ਉੱਤੇ ਇਹਦੇ ਵਿੱਚ ਦਿਲਚਸਪੀ ਲੈ ਕੇ ਇਹਦਾ ਛੇਤੀ ਹੱਲ ਕਰਵਾਉਣ ਦਾ ਯਤਨ ਕਰਨਗੇ। ਹੁਣ ਸਵਾਲ ਇਹ ਆ ਕਿ ਜਿਹੜੇ ਇਹਦੇ ਵਿੱਚ ਅਕਾਊਂਟ ਹੋਲਡਰ ਨੇ ਉਹਨਾਂ ਦਾ ਤਾਂ ਕਸੂਰ ਹੀ ਕੋਈ ਨਹੀਂ ਗਾ, ਕਸੂਰ ਤਾਂ ਬੈਂਕ ਦੇ ਆਫਿਸਰਾਂ ਦਾ ਨਾ, ਜਿਨ੍ਹਾਂ ਨੇ ਗਲਤ ਤਰੀਕੇ ਨਾਲ ਲੋਨ ਦਿੱਤੇ ਆ। ਉਹਨਾਂ ਨੂੰ ਪਨਿਸ਼ ਕਰਨ ਦੇ ਵਾਸਤੇ ਅਕਾਊਂਟ ਹੋਲਡਰਸ ਨੂੰ ਕਿਉਂ ਪਰੇਸ਼ਾਨ ਕੀਤਾ ਜਾ ਰਿਹਾ ਜੀ, ਇਹ ਨਹੀਂ ਸਮਝ ਆਈ। ਜਿਹੜੇ ਇੱਥੇ ਪੁਲਿਸ ਦੇ ਅਧਿਕਾਰੀ ਨੇ ਉਹ ਇਹ ਕਹਿੰਦੇ ਨੇ ਕਿ ਨਿਵੇਦਿਤਾ ਵਿਜੀਲਾਨੀ ਪਿਛਲੇ ਕੁਝ ਸਾਲਾਂ ਤੋਂ ਪਰੇਸ਼ਾਨ ਸੀਗਾ। ਪਿਛਲੇ ਸਾਲ ਮਾਰਚ ਦੇ ਵਿੱਚ ਉਹਨੇ ਅਮਰੀਕਾ ਦੇ ਵਿੱਚ ਵੀ ਖੁਦਕੁਸ਼ੀ ਕਰਨ ਦਾ ਇੱਕ ਯਤਨ ਕੀਤਾ ਸੀਗਾ। ਅਮਰੀਕਾ ਦੇ ਵਿੱਚ ਉਹ ਪ੍ਰੈਕਟਿਸ ਕਰ ਰਹੇ ਸਨ ਔਰ ਇਹ ਕਿਹਾ ਗਿਆ ਕਿ ਉਹਦੇ ਜਿਹੜਾ ਜੀ ਡੋਮੈਸਟਿਕ ਪ੍ਰੋਬਲਮ ਜਿਹੜੀ ਹੈ ਜੀ ਉਹ ਕਾਰਨ ਸੀਗੀ, ਭਾਵ ਕਿ ਇਹਨੂੰ ਬੈਂਕ ਤੋਂ ਤੋੜਨ ਦਾ ਯਤਨ ਹੈ ਕਿ ਬੈਂਕ ਦੇ ਕਰਕੇ ਨਹੀਂ ਇਹ ਜਿਹੜਾ ਜੀ ਹੋਇਆ। ਅਰਬਾਂ ਰੁਪਈਏ ਦੇ ਘੁਟਾਲੇ ਤੋਂ ਬਾਅਦ ਜਿਹੜਾ RBI ਸੀਗਾ ਉਹਨੇ ਪੰਜਾਬ ਐਂਡ ਮਹਾਰਾਸ਼ਟਰ ਸਹਿਕਾਰੀ ਬੈਂਕ PMC ਦੇ ਕੰਮਕਾਜ ਦੇ ਉੱਤੇ 6 ਮਹੀਨਿਆਂ ਦੀ ਪਾਬੰਦੀ ਲਾਈ ਹੋਈ ਆ ਔਰ ਇਸ ਕਾਰਵਾਈ ਬੈਂਕਿੰਗ ਰੈਗੂਲੇਸ਼ਨ ਐਕਟ 1949 ਦੇ ਸੈਕਸ਼ਨ 35A ਦੇ ਅਧੀਨ ਜਿਹੜੀ ਹੈ ਜੀ ਉਹ ਕੀਤੀ ਗਈ ਆ। RBI ਦੇ ਮੁਤਾਬਕ ਕੋਈ ਵੀ ਜਿਹੜਾ ਅਕਾਊਂਟ ਹੋਲਡਰ ਹੈ ਉਹ ਆਪਣੇ ਸੇਵਿੰਗ ਅਕਾਊਂਟ ਦੇ ਵਿੱਚ ਜਾਂ ਫਿਰ ਕਰੰਟ ਖਾਤੇ ਦੇ ਵਿੱਚ 6 ਮਹੀਨਿਆਂ ਦੇ ਅੰਦਰ 40,000 ਰੁਪਏ ਤੋਂ ਵੱਧ ਦੀ ਰਕਮ ਨਹੀਂ ਜਿਹੜਾ ਜੀ ਉਹ ਕਢਵਾ ਸਕਦਾ ਔਰ ਬੈਂਕ ਕਿਸੇ ਨੂੰ ਕੋਈ ਕਰਜ਼ਾ ਜਿਹੜਾ ਜੀ ਉਹ ਮਨਜ਼ੂਰ ਨਹੀਂ ਕਰੂਗਾ। 11,000 ਕਰੋੜ ਰੁਪਈਆ ਲੋਕਾਂ ਦਾ ਇਸ ਬੈਂਕ ਦੇ ਵਿੱਚ ਜਿਹੜਾ ਜੀ ਉਹ ਸਟਕ ਹੋ ਕੇ ਰਹਿ ਗਿਆ ਤੇ ਇਹ ਤੀਜੀ ਮੌਤ ਹੈ ਜਿਹੜੀ ਕਿਸੇ ਅਕਾਊਂਟ ਹੋਲਡਰ ਦੀ ਜਦੋਂ ਤੋਂ ਇਹਨਾਂ ਖਾਤਿਆਂ ਦੇ ਉੱਤੇ ਪਾਬੰਦੀ ਲੱਗੀ ਆ ਉਸ ਤੋਂ ਬਾਅਦ ਮੌਤ ਹੋਈ ਹੈ। ਉਹਨਾਂ ਨੂੰ ਕੀ ਪਰਵਾਹ ਜੀ, ਜਿੰਨੀਆਂ ਮਰਜ਼ੀ ਹੋ ਜਾਣ। ਤਾਂ ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਜਿਹੜੇ ਪਰਾਲੀ ਸਾੜਦੇ ਆ ਉਹਨਾਂ ਦੇ ਉੱਤੇ ਸਖਤੀ। ਦੇਖੋ ਪਰਾਲੀ ਜਿਹੜੀ ਹੈ ਜੀ ਉਹ ਸਾੜਨ ਦਾ ਸਿਲਸਿਲਾ ਨਿਰੰਤਰ ਜਾਰੀ ਹੈ। ਨਾ ਕਿਸਾਨ ਸਮਝ ਰਿਹਾ ਨਾ ਕਿਸਾਨਾਂ ਦੀ ਮੁਸ਼ਕਲ ਜਿਹੜੀ ਹੈ ਜੀ ਉਹ ਸਰਕਾਰ ਸਮਝ ਰਹੀ ਹੈ। ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਪਰਾਲੀ ਹੈ ਉਹ ਨਾ ਸਾੜਨ ਸੰਬੰਧੀ ਜਾਰੀ ਹਦਾਇਤਾਂ ਦੀ ਜਿਹੜੀ ਪਾਲਣਾ ਉਹ ਯਕੀਨੀ ਬਣਾਉਣ ਦੇ ਵਾਸਤੇ ਜਿਹੜੇ ਚੀਫ ਸੈਕਟਰੀ ਨੇ ਉਹਨਾਂ ਦੇ ਵੱਲੋਂ ਸਾਰੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਆ ਕਿ ਇਸ ਸਮੱਸਿਆ ਦੇ ਖਿਲਾਫ ਸੂਬਾਈ ਸਰਕਾਰ ਦੇ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਦੇ ਨਾਲ ਪਾਲਣਾ ਜਿਹੜੀ ਦੀ ਉਹ ਕੀਤੀ ਜਾਵੇ। ਸਾਰੇ ਡਿਸਟ੍ਰਿਕਟ ਦੇ ਖੇਤੀਬਾੜੀ ਜਿਹੜੇ ਨੇ ਰਹਿੰਦ ਖੂੰਹਦ ਸਾੜਨ ਨੂੰ ਰੋਕਣ ਲਈ ਵਿੱਢੀ ਮੁਹਿੰਮ ਦੇ ਨਿਗਰਾਨੀ ਕਰਨ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਗਏ ਆ ਔਰ ਇਹ ਵੀ ਕਿਹਾ ਗਿਆ ਕਿ ਪਰਾਲੀ ਸਾੜਨ ਦੇ ਮਾਰੂ ਪ੍ਰਭਾਵਾਂ ਦੇ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ। ਇਹ ਵੀ ਹੁਕਮ ਦਿੱਤੇ ਗਏ ਆ ਕਿ ਵੱਡੇ ਪੱਧਰ ਦੇ ਉੱਤੇ ਜਾਗਰੂਕਤਾ ਮੁਹਿੰਮ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਉਹਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਦੇ ਵਾਸਤੇ ਤੇ ਇਹਦੇ ਪੈਣ ਵਾਲੇ ਪ੍ਰਭਾਵ ਜਿਹੜੇ ਨੇ ਉਹਨਾਂ ਦੇ ਬਾਰੇ ਦੇ ਵਿੱਚ ਜਾਣੂ ਜਿਹੜਾ ਜੀ ਉਹ ਕਰਵਾਇਆ ਜਾਵੇ। ਇਹ ਵੀ ਆਖਿਆ ਗਿਆ ਕਿ ਜਿਹੜੇ ਕਿਸਾਨ ਪਿਛਲੇ ਸਾਲਾਂ ਤੋਂ ਪਰਾਲੀ ਨਹੀਂ ਸਾੜ ਰਹੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਤੇ ਇਸ ਤਰ੍ਹਾਂ ਦੇ ਕਿਸਾਨਾਂ ਨੂੰ ਬ੍ਰਾਂਡ ਅੰਬੈਸਡਰ ਬਣਾ ਕੇ ਦੂਜੇ ਕਿਸਾਨਾਂ ਨੂੰ ਵੀ ਫਸਲੀ ਰਹਿੰਦ ਖੂੰਹਦ ਤੋਂ ਸਾੜੇ ਬਿਨਾਂ ਫਸਲ ਜਿਹੜੀ ਬੀਜਣ ਲਈ ਪ੍ਰੇਰਿਤ ਕੀਤਾ ਜਾਵੇ। ਇੱਕ ਇਹਦੇ ਵਿੱਚ ਜਿਹੜਾ ਇਹਨਾਂ ਦੀ ਉਹ ਅਹਿਮ ਮੁੱਦਾ ਇਹ ਵੀ ਚੱਲ ਰਿਹਾ ਕਿ ਜਿਹੜੇ ਲੋਕਾਂ ਦੀਆਂ ਜ਼ਮੀਨਾਂ ਨੇ ਜਿਨ੍ਹਾਂ ਨੇ ਅੱਗੇ ਇਹ ਜ਼ਮੀਨਾਂ ਹਿੱਸੇ ਠੇਕੇ ਦੇ ਉੱਤੇ ਦਿੱਤੀਆਂ ਹੋਈਆਂ ਨੇ, ਜੇ ਉਹਨਾਂ ਦੇ ਖੇਤਾਂ ਦੇ ਵਿੱਚ ਪਰਾਲੀ ਜਿਹੜੀ ਹੈ ਉਹ ਸਾੜੀ ਜਾਂਦੀ ਆ ਤੇ ਫਿਰ ਉਹਦੇ ਵਾਸਤੇ ਉਹ ਜ਼ਿੰਮੇਵਾਰ ਜਿਹੜਾ ਜੀ ਉਹਦਾ ਮਾਲਕ ਹੋਊਗਾ ਕਿਉਂਕਿ ਜਿਹੜਾ ਠੇਕੇ ਹਿੱਸੇ ਦੇ ਉੱਤੇ ਦਿੱਤੀ ਜਾਂਦੀ ਹੈ ਇਹਦਾ ਕੋਈ ਲਿਖਤੀ ਪੱਖ ਨਹੀਂ ਆਉਂਦਾ ਕਦੀ ਵੀ, ਨਾ ਲਿਖਤੀ ਰੂਪ ਦੇ ਵਿੱਚ ਲੋਕ ਜਿਹੜਾ ਉਹ ਦਿੰਦੇ ਆ। ਇਹ ਸਾਰਾ ਕੁਝ ਮੂੰਹ ਜ਼ਬਾਨੀ ਚੱਲਦਾ। ਇਹ ਆਖਿਆ ਗਿਆ ਕਿ ਜਿਹੜਾ ਵਿਅਕਤੀ ਦੇ ਖੇਤ ਦੇ ਵਿੱਚ ਪਰਾਲੀ ਸਾੜੀ ਜਾਊਗੀ ਜਿਹਦੇ ਨਾਂ ਦੇ ਉੱਤੇ ਜ਼ਮੀਨ ਹੋਊਗੀ ਉਹਦੇ ਜਿਹੜਾ ਜੀ ਉਹਦੇ ਖਿਲਾਫ ਮਾਮਲਾ ਦਰਜ ਜਿਹੜਾ ਉਹ ਕੀਤਾ ਜਾਊਗਾ। ਇਹਦੇ ਵਿੱਚ ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰਵਾਸੀ ਪੰਜਾਬੀ ਵੀ ਸ਼ਾਮਲ ਨੇ ਤਾਂ ਪ੍ਰਵਾਸੀ ਪੰਜਾਬੀ ਜਿਹੜੇ ਨੇ ਜੀ ਉਹਨਾਂ ਨੂੰ ਇਹ ਜ਼ਰੂਰ ਚਾਹੀਦਾ ਕਿ ਜਿਨ੍ਹਾਂ ਨੂੰ ਉਹਨਾਂ ਨੇ ਹਿੱਸੇ ਠੇਕੇ ਦੇ ਉੱਤੇ ਜ਼ਮੀਨ ਦਿੱਤੀ ਹੋਈ ਆ ਉਹਨਾਂ ਦੇ ਨਾਲ ਇਹ ਗੱਲਬਾਤ ਤੁਰੰਤ ਕਰਨ, ਇਦੋਂ ਪਹਿਲਾਂ ਕਿ ਵੱਡੀ ਮੁਸ਼ਕਲ ਖੜੀ ਹੋਵੇ ਕਿਉਂਕਿ ਜਦੋਂ ਲਾਈਨ
ਵੱਜ ਗਈ ਉਹਨਾਂ ਦੇ ਫਰਜ਼ ਦੇ ਉੱਤੇ ਤੇ ਫਿਰ ਮੁਸ਼ਕਲ ਉਹਨਾਂ ਦੇ ਵਾਸਤੇ ਖੜੀ ਹੋ ਜਾਣੀ ਆ ਕਿ ਉਹ ਜਿਨ੍ਹਾਂ ਨੂੰ ਉਹਨਾਂ ਨੇ ਜ਼ਮੀਨ ਦਿੱਤੀ ਆ ਉਹਨਾਂ ਨੂੰ ਉਹ ਸਮਝਾਉਣ ਬੁਝਾਉਣ ਕਿ ਠੇਕਾ 1000-2000 ਰੁਪਇਆ ਉਹਨਾਂ ਤੋਂ ਘੱਟ ਲੈ ਲੈਣ, 4000 ਰੁਪਇਆ ਘੱਟ ਲੈ ਲੈਣ। ਉਹਨਾਂ ਨੂੰ ਇਹ ਕਹਿਣ ਕਿ ਪਰਾਲੀ ਉਹਨਾਂ ਦੇ ਖੇਤ ਦੇ ਵਿੱਚ ਨਾ ਸਾੜੀ ਜਾਵੇ। ਜੇ ਪਰਾਲੀ ਖੇਤ ਦੇ ਵਿੱਚ ਜਿਹੜੀ ਜੀ ਉਹ ਸਾੜੀ ਜਾਊਗੀ, ਸਰਕਾਰ ਇਹ ਕਹਿੰਦੀ ਆ ਦਬਵੀਂ ਸੁਰ ਦੇ ਵਿੱਚ ਹੀ ਬੇਸ਼ੱਕ ਕਹਿੰਦੀ ਹੋਵੇ ਕਿ ਜ਼ਮੀਨ ਦੇ ਮਾਲਕਾਂ ਦੇ ਖਿਲਾਫ ਜਿਹੜਾ ਜੀ ਮਾਮਲਾ ਦਰਜ ਕੀਤਾ ਜਾਊਗਾ, ਇਹ ਦਬਵੀਂ ਸੁਰ ਵਾਲਾ ਆਉਣ ਵਾਲੇ ਦਿਨਾਂ 'ਚ ਰਹਿਣਾ ਨੀਗਾ ਜੀ। ਇਹਦੇ ਵਾਸਤੇ ਅਗਾਊਂ ਤਿਆਰੀ ਕਰਨ ਦੀ ਲੋੜ ਹੈ। ਜਿਨ੍ਹਾਂ ਨੂੰ ਤੁਸੀਂ ਜ਼ਮੀਨ ਦਿੱਤੀ ਹੋਈ ਆ ਉਹਨਾਂ ਦੇ ਨਾਲ ਗੱਲ ਕਰੋ, ਉਹਨਾਂ ਨੂੰ ਕਿਸੇ ਤਰੀਕੇ ਨਾਲ ਪਰਾਲੀ ਸਾੜਨ ਤੋਂ ਰੋਕੋ। ਇੱਕ ਤਾਂ ਵਾਤਾਵਰਨ ਬਚਾਉਣ ਦੇ ਵਾਸਤੇ ਤੁਸੀਂ ਕੰਮ ਕਰ ਰਹੇ ਹੋਗੇ, ਦੂਜਾ ਤੁਹਾਡੀ ਜ਼ਮੀਨ ਜਿਹੜੀ ਆ ਉਹ ਸੁਰੱਖਿਅਤ ਰਹੂਗੀ। ਇਹ ਵੀ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਬੜੀ ਸਖਤੀ ਇਸ ਮਾਮਲੇ ਤੇ ਕੀਤੀ ਜਾਊਗੀ। ਜੇ ਉਹਦੇ ਉੱਤੇ ਲਾਲ ਲਾਈਨ ਜਿਹੜੀ ਆ ਜੀ ਉਹ ਫਿਰ ਗਈ ਤੇ ਫਿਰ ਇਹ ਜ਼ਮੀਨ ਅੱਗੋਂ ਕਿਸੇ ਨੂੰ ਟਰਾਂਸਫਰ ਨਹੀਂ ਹੋ ਸਕੂਗੀ, ਅੱਗੋਂ ਕਿਸੇ ਨੂੰ ਵੇਚੀ ਨਹੀਂ ਜਾ ਸਕੂਗੀ। ਇੰਨੇ ਸਖਤ ਜਿਹੜੇ ਆ ਜੀ ਉਹ ਕਾਇਦੇ ਕਾਨੂੰਨ ਇਸ ਮਾਮਲੇ ਦੇ ਵਿੱਚ ਆ ਸਕਦੇ ਆ, ਜੋ ਸੰਭਾਵੀ ਰੂਪ ਦੇ ਵਿੱਚ ਪੰਜਾਬ ਸਰਕਾਰ ਕਿਸੇ ਸਮੇਂ ਵੀ ਲਿਆ ਸਕਦੀ ਹੈ। ਪ੍ਰਵਾਸੀ ਜਿਹੜੇ ਪੰਜਾਬੀ ਨੇ ਜੀ ਉਹਨਾਂ ਨੂੰ ਇਹਦੇ ਤੋਂ ਸੁਚੇਤ ਹੋਣ ਦੀ ਜਿਹੜੀ ਤੁਰੰਤ ਲੋੜ ਹੈ। ਜਿਨ੍ਹਾਂ ਨੂੰ ਤੁਸੀਂ ਹਿੱਸੇ ਠੇਕੇ ਤੇ ਜ਼ਮੀਨਾਂ ਦਿੱਤੀਆਂ ਨੇ ਉਹਨਾਂ ਦੇ ਨਾਲ ਇਹਦੇ ਸੰਬੰਧੀ ਗੱਲ ਜ਼ਰੂਰ ਕਰੋ ਜੀ। ਪੰਜਾਬ ਸਰਕਾਰ ਤਾਂ ਵੈਸੇ ਹੀ ਦੇਖਦੀ ਰਹਿੰਦੀ ਮੂੰਹ ਅੱਡੀ ਕਿ ਜਿਹੜੇ NRI ਆ ਕਿਸ ਤਰ੍ਹਾਂ ਇਹਨਾਂ ਤੇ ਰੋਕਾਂ ਲਾਈਆਂ ਜਾਣ। ਤੇ ਅੱਗੇ ਪੰਜਾਬ ਦੀ ਦੁਆਰਾ ਗੱਲ ਕਰ ਲਈਏ ਤਾਂ ਸੁਰੱਖਿਆ ਏਜੰਸੀਆਂ ਦਾ ਕਹਿਣਾ ਕਿ ਹਮਲਾ ਹੋ ਸਕਦਾ ਇੱਥੇ। ਦੇਖੋ ਹਮਲੇ ਤਾਂ ਜਾਰੀ ਨੇ। ਅੱਜ ਵਾਦੀ ਦੇ ਵਿੱਚ ਵੀ ਜਿਹੜਾ ਜੀ ਹਮਲਾ ਹੋਇਆ, ਉੱਥੇ ਇੱਕ ਪੰਜਾਬ ਦਾ ਜਿਹੜਾ ਸਬਜ਼ੀ ਵੇਚਣ ਵਾਲਾ ਉਹਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਆ। ਇੱਕ ਉਹਦੇ ਨਾਲ ਦਾ ਜ਼ਖਮੀ ਹੋਇਆ। ਇਹ ਕਿਹਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਨੌਨ ਕਸ਼ਮੀਰੀ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਨੇ, ਉਹਨਾਂ ਦੇ ਉੱਤੇ ਹਮਲੇ ਜਿਹੜੇ ਆ ਹੋ ਰਹੇ ਆ ਜਦੋਂ ਇਹ ਪਾਬੰਦੀਆਂ ਜਿਹੜੀਆਂ ਉਹ ਖੁੱਲੀਆਂ ਨੇ। ਉਹਦੇ ਤੋਂ ਦੂਜੇ ਪਾਸੇ ਜਿਹੜੇ ਹਵਾਈ ਅੱਡੇ ਨੇ, ਜਿਹੜੇ ਖਾਸ ਤੌਰ ਉੱਤੇ ਮਿਲਟਰੀ ਦੇ ਅੱਡੇ ਨੇ, ਉਹਨਾਂ ਦੇ ਉੱਤੇ ਅੱਤਵਾਦੀ ਹਮਲਿਆਂ ਦੀ ਸੂਚਨਾ ਤੋਂ ਬਾਅਦ ਪੰਜਾਬ ਤੇ ਜੰਮੂ ਕਸ਼ਮੀਰ ਦੇ ਵਿੱਚ ਜਿਹੜਾ ਦੀ ਉਹ ਅਲਰਟ ਜਾਰੀ ਕੀਤਾ ਗਿਆ। ਖੁਫੀਆ ਸੂਤਰਾਂ ਦੇ ਮੁਤਾਬਕ ਪਾਕਿਸਤਾਨ ਦੇ ਵਿੱਚ ਅੱਤਵਾਦੀਆਂ ਦਾ ਇੱਕ ਗਰੁੱਪ ਜਿਹੜਾ ਉਹ ਭਾਰਤ ਦੇ ਵਿੱਚ ਘੁਸਪੈਠ ਕਰ ਚੁੱਕਿਆ ਹੋਇਆ। ਔਰ ਜਾਣਕਾਰੀ ਦੇ ਮੁਤਾਬਕ ਪੰਜਾਬ ਤੇ ਜੰਮੂ ਦੇ ਸਾਰੇ ਆਰਮੀ ਬੇਸ ਨੂੰ ਹਾਈ ਅਲਰਟ ਦੇ ਉੱਤੇ ਰੱਖਿਆ ਗਿਆ। ਜਿਹੜੀ ਹੈਗੀ ਏਅਰ ਫੋਰਸ ਉਹਨੇ ਵੀ ਪਠਾਨਕੋਟ ਸਣੇ ਪੰਜਾਬ ਤੇ ਜੰਮੂ ਦੇ ਆਪਣੇ ਸਾਰੇ ਜਿਹੜੇ ਏਅਰ ਬੇਸ ਨੇ ਉਹਨਾਂ ਦੇ ਉੱਤੇ ਹਾਈ ਅਲਰਟ ਜਿਹੜਾ ਜੀ ਉਹ ਕੀਤਾ। ਜਿਹੜੇ ਇਹ ਫੌਜ ਦੇ ਟਿਕਾਣੇ ਨੇ ਉਹਨਾਂ ਦੇ ਉੱਤੇ ਸੁਰੱਖਿਆ ਸਖਤ ਜਿਹੜੀ ਹੈ ਜੀ ਉਹ ਕੀਤੀ ਗਈ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੀਆਂ ਸੁਰੱਖਿਆ ਏਜੰਸੀਆਂ ਨੇ ਉਹਨਾਂ ਦੇ ਹਾਈ ਅਲਰਟ ਤੋਂ ਬਾਅਦ ਇਹ ਇਤਿਹਾਸ ਦੇ ਤੌਰ ਦੇ ਉੱਤੇ ਕਦਮ ਜਿਹੜੇ ਆ ਜੀ ਉਹ ਚੁੱਕੇ ਜਾ ਰਹੇ ਆ। ਕੁਝ ਦਿਨ ਪਹਿਲਾਂ ਵੀ ਫੌਜ ਤੇ ਏਅਰ ਫੋਰਸ ਤੇ ਸਾਰੇ ਬੇਸ ਜਿਹੜੇ ਸੀ ਉਹਨਾਂ ਨੂੰ ਅਲਰਟ ਕੀਤਾ ਗਿਆ ਸੀਗਾ। ਖਤਰਾ ਟਲਣ ਤੋਂ ਬਾਅਦ ਅਲਰਟ ਵਾਪਸ ਲੈ ਲਿਆ ਗਿਆ ਸੀਗਾ। ਜੰਮੂ ਕਸ਼ਮੀਰ ਦੇ ਵਿੱਚ 5 ਅਗਸਤ ਨੂੰ ਧਾਰਾ 370 ਨੂੰ ਹਟਾਉਣ ਤੋਂ ਬਾਅਦ ਅੱਤਵਾਦੀ ਹਮਲੇ ਦੇ ਬਾਰੇ ਦੇ ਵਿੱਚ ਖਬਰਾਂ ਜਿਹੜੀਆਂ ਦੀ ਉਹ ਪ੍ਰਕਾਸ਼ਿਤ ਹੁੰਦੀਆਂ ਰਹੀਆਂ ਨੇ। ਇਹ ਕਿਹਾ ਜਾ ਰਿਹਾ ਕਿ ਜੈਸ਼-ਏ ਮੁਹੰਮਦ ਦੇ ਵੱਲੋਂ 10 ਅੱਤਵਾਦੀਆਂ ਦਾ ਮੋਡਿਊਲ ਜਿਹੜਾ ਜੀ ਉਹਦੀ ਘੁਸਪੈਠ ਦੀ ਚੇਤਾਵਨੀ ਜਾਰੀ ਕੀਤੀ ਗਈ ਆ, ਜਿਹਦੇ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਵੱਡੇ ਪੱਧਰ ਦੇ ਉੱਤੇ ਅਲਰਟ ਜਿਹੜਾ ਜੀ ਉਹ ਆਖਿਆ ਗਿਆ। ਹੁਣ ਵੇਖਣਾ ਇਹੀ ਹੈ ਜੀ ਕਿ ਇਹ ਅਲਰਟ ਜਿਹੜਾ ਜੀ ਕਿਹਾ ਗਿਆ ਇਹ ਕਿੰਨਾ ਕੁ ਸਹੀ ਆ। ਇੰਨਾ ਜ਼ਰੂਰ ਆ ਕਿ ਇਹਨੂੰ ਇਗਨੋਰ ਵੀ ਨਹੀਂ ਕੀਤਾ ਜਾ ਸਕਦਾ। ਜੇ ਅਵੇਸਵਾਪਨ ਕੋਈ ਦਿਖਾਇਆ ਤਾਂ ਵੱਡਾ ਨੁਕਸਾਨ ਵੀ ਜਿਹੜੇ ਜੀ ਉਹ ਹੋਣ ਦੇ ਖਤਰੇ ਹੋ ਸਕਦੇ ਆ। ਬਿਲਕੁਲ ਜੀ, ਇਸ ਦੇ ਪਿੱਛੇ ਬਹੁਤ ਕੁਝ ਹੋ ਸਕਦਾ। ਜੇ ਇਹਨਾਂ ਨੂੰ ਪਤਾ ਪੰਜਾਬ ਦੇ ਵਿੱਚ ਐਂਟਰ ਹੋਏ ਆ ਤੇ ਫੜ ਵੀ ਸਕਦੇ ਆ, ਨਹੀਂ ਤਾਂ ਆਪਣੇ ਕੋਲੋਂ ਵੀ ਹਮਲੇ ਇਹ ਕਰਵਾ ਸਕਦੇ ਆ। ਬਹੁਤ ਕੁਝ ਪੰਜਾਬ ਦੇ ਵਿੱਚ ਹੋਣ ਵਾਲਾ ਆ। ਤੇ ਅੱਗੇ ਪੀ ਚਿਦੰਬਰਮ ਦੀ ਗੱਲ ਕਰੀਏ, ਉਸ ਦੀ ਪੁੱਛਗਿੱਛ ਤੋਂ ਬਾਅਦ ਈਡੀ ਇਹਨੂੰ ਗ੍ਰਿਫਤਾਰ ਕਰਨ ਦੀ ਇਜਾਜ਼ਤ ਮਿਲੀ। ਦੇਖੋ ਜੀ, ਐਨਐਕਸ ਮੀਡੀਆ ਦੇ ਨਾਲ ਮਨੀ ਲਾਂਡਰਿੰਗ ਕੇਸ ਦੇ ਵਿੱਚ ਈਡੀ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਤੋਂ 2 ਘੰਟੇ ਜਿਹੜੀ ਹੈ ਜੀ ਜੇਲ੍ਹ ਦੇ ਅੰਦਰ ਪੁੱਛਗਿੱਛ ਕੀਤੀ ਆ। ਵਿਸ਼ੇਸ਼ ਅਦਾਲਤ ਤੋਂ ਪਰਮਿਸ਼ਨ ਮਿਲਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਿਹੜੀ ਟੀਮ ਸੀਗੀ ਉਹ ਤਿਹਾੜ ਜੇਲ੍ਹ ਪਹੁੰਚੀ। ਪੁੱਛਗਿੱਛ ਤੋਂ ਬਾਅਦ ਪੀ ਚਿਦੰਬਰਮ ਦੀ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਪਾਈ ਗਈ ਆ। ਚਿਦੰਬਰਮ ਦੀ ਜਿਹੜੀ ਪਤਨੀ ਤੇ ਉਹਦਾ ਜਿਹੜਾ ਬੇਟਾ ਸੀਗਾ ਜੀ ਉਹਨੂੰ ਮਿਲਣ ਦੇ ਵਾਸਤੇ ਜੇਲ੍ਹ ਪਹੁੰਚੇ। ਉੱਥੇ CBI ਜਿਹੜੀ ਆ ਉਹ ਭ੍ਰਿਸ਼ਟਾਚਾਰ ਕੇਸ ਦੇ ਵਿੱਚ ਚਿਦੰਬਰਮ
ਉਹਦੇ ਬੇਟੇ ਕਾਰਤੀ ਦੇ ਖਿਲਾਫ ਚਾਰਜਸ਼ੀਟ ਦਾਇਰ ਕਰਨ ਦੀ ਤਿਆਰੀ ਜਿਹੜੀ ਹੈ ਜੀ ਉਹ ਕਰ ਰਹੀ ਆ। CBI ਦੀ ਚਾਰਜਸ਼ੀਟ ਦੇ ਵਿੱਚ ਦੋਸ਼ ਹੈ ਕਿ ਚਿਦੰਬਰਮ ਨੇ ਵਿੱਤ ਮੰਤਰੀ ਰਹਿੰਦਿਆਂ ਹੋਇਆ ਰਿਸ਼ਵਤ ਲੈ ਕੇ ਆਈਐਨਐਕਸ ਮੀਡੀਆ ਨੂੰ 2007 ਦੇ ਵਿੱਚ 300 ਤੇ 5 ਕਰੋੜ ਰੁਪਈਏ ਲੈਣ ਦੇ ਵਾਸਤੇ ਵਿਦੇਸ਼ੀ ਜਿਹੜਾ ਸੀਗਾ ਜੀ ਉਹ ਇੱਥੇ ਇਨਵੈਸਟਮੈਂਟ ਬੋਰਡ ਨੂੰ ਮਨਜ਼ੂਰੀ ਦਿੱਤੀ ਸੀਗੀ। ਔਰ ਇਸ ਪ੍ਰਕਿਰਿਆ ਦੇ ਵਿੱਚ ਸਰਕਾਰੀ ਅਧਿਕਾਰੀ ਵੀ ਸ਼ਾਮਲ ਸੀ, ਜਿਨ੍ਹਾਂ ਦੇ ਵਿੱਚ ਇੱਕ ਨਾਮ CBI ਚਾਰਜਸ਼ੀਟ ਦੇ ਵਿੱਚ ਵੀ ਸ਼ਾਮਲ ਜਿਹੜਾ ਜੀ ਹੋ ਸਕਦਾ ਹੈ। ਇੰਦਰਾਣੀ ਮੁਖਰਜੀ, ਪੀਟਰ ਮੁਖਰਜੀ ਦੇ ਕਰੀਬੀ ਮੰਨੇ ਜਾਣ ਵਾਲੇ ਜਿਹੜਾ ਅਧਿਕਾਰੀ ਦੇ ਨਾਮ ਦਾ ਖੁਲਾਸਾ ਅਜੇ ਨਹੀਂ ਹੋਇਆ। CBI ਦੀ ਚਾਰਜਸ਼ੀਟ ਦੇ ਵਿੱਚ ਇੰਦਰਾਣੀ ਸਰਕਾਰੀ ਗਵਾਹ ਜਿਹੜੀ ਜੀ ਉਹ ਹੋ ਸਕਦੀ ਹੈ। ਫਿਲਹਾਲ ਉਹ ਆਪਣੀ ਬੇਟੀ ਸ਼ੀਨਾ ਬੋਰਾ ਦੀ ਹੱਤਿਆ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਹੈ। ਚਿਦੰਬਰਮ ਨੇ ਜਿਹੜਾ ਸੀ ਸੁਪਰੀਮ ਕੋਰਟ ਦੇ ਵਿੱਚ ਆਪਣੀ ਜਿਹੜੀ ਜ਼ਮਾਨਤ ਦੀ ਐਪਲੀਕੇਸ਼ਨ ਲਾਈ ਸੀਗੀ। ਚਿਦੰਬਰਮ ਦੇ ਵੱਲੋਂ ਜਿਹੜੇ ਪੇਸ਼ ਵਕੀਲ ਸੀਗੇ ਉਹਨੇ ਕਿਹਾ ਸੀਗਾ ਕਿ ਇਸ ਮਾਮਲੇ ਦੇ ਵਿੱਚ ਸਾਬਕਾ ਜਿਹੜੇ ਮੰਤਰੀ ਨੇ ਉਹਦਾ ਕੋਈ ਲੈਣਾ ਦੇਣਾ ਨਹੀਂ ਗਾ। ਇਹਦੇ ਬਾਵਜੂਦ ED ਨੇ ਜਿਹੜੀ ਜੀ ਉਹਨੂੰ ਪੁੱਛਗਿੱਛ ਕੀਤੀ ਜੇਲ੍ਹ ਦੇ ਵਿੱਚ ਜਿਹੜਾ ਜਾ ਕੇ, ਕਿਉਂਕਿ ਅਦਾਲਤ ਨੇ ਉਹਨੂੰ ਪਰਮਿਸ਼ਨ ਦਿੱਤੀ ਸੀ। ਔਰ ਜਿਵੇਂ ਮੈਂ ਕੱਲ ਵੀ ਗੱਲ ਕੀਤੀ ਕਿ ਉਹ ਕਿਹਾ ਇਹੀ ਜਾਊਗਾ ਕਿ ਉਹਦੀ ਸਹਿਯੋਗ ਨਹੀਂ ਕਰ ਰਹੇ ਗੱਲਬਾਤ ਦੇ ਵਿੱਚ, ਉਹੀ ਕੁਛ ਜਿਹੜਾ ਜੀ ਹੋਇਆ। ED ਨੇ ਜਿਹੜਾ ਜੀ ਉਹ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਹਦੀ ਬਕਾਇਦਾ ਤੌਰ ਦੇ ਉੱਤੇ ਗ੍ਰਿਫਤਾਰੀ ਜਿਹੜੀ ਹੈ ਜੀ ਉਹ ਪਾ ਦਿੱਤੀ ਆ। ਚਿਦੰਬਰਮ ਜਿਹੜੇ 5 ਸਤੰਬਰ ਤੋਂ ਤਿਹਾੜ ਜੇਲ੍ਹ ਦੇ ਵਿੱਚ ਬੰਦ ਨੇ, 30 ਸਤੰਬਰ ਨੂੰ ਵਿਸ਼ੇਸ਼ ਅਦਾਲਤ ਨੇ ਉਹਨੂੰ ਹਿਰਾਸਤ ਦੇ ਵਿੱਚ ਭੇਜੇ ਜਾਣ ਦੇ ਹੁਕਮ ਜਿਹੜੇ ਜੀ ਉਹ ਦਿੱਤੇ ਸੀਗੇ। ਚਿਦੰਬਰਮ ਦੀਆਂ ਮੁਸ਼ਕਲਾਂ ਜਿਹੜੀਆਂ ਜੀ ਇਹਦੇ ਨਾਲ ਵੱਧ ਗਈਆਂ ਨੇ। ED ਦੀ ਗ੍ਰਿਫਤਾਰੀ ਜਿਹੜੀ ਜੀ ਉਹ ਪਾਉਣ ਤੋਂ ਬਾਅਦ ਜੇ ਉਹਨਾਂ ਨੂੰ ਜਿਹੜੀ ਹੈ ਜੀ CBI ਦੇ ਕੇਸ ਦੇ ਵਿੱਚ ਜ਼ਮਾਨਤ ਮਿਲ ਜਾਂਦੀ ਆ ਤੇ ਹੁਣ ਮੁਸ਼ਕਲ ਜਿਹੜੀ ਹੈ ਨਾ ਜੀ ਉਹ ਇਹ ਖੜੀ ਹੋਊਗੀ ਕਿ ED ਵਾਲਾ ਜਿਹੜਾ ਮਾਮਲਾ ਨਵਾਂ ਦਰਜ ਹੋਇਆ, ਇਸ ਮਾਮਲੇ ਦੇ ਵਿੱਚ ਵੀ ਉਹਨਾਂ ਨੂੰ ਜ਼ਮਾਨਤ ਜਿਹੜੀ ਉਹ ਲੈਣੀ ਪੈ ਸਕਦੀ ਆ। ਉਹਨਾਂ ਨੂੰ ਜੇਲ੍ਹ ਦੇ ਵਿੱਚ ਲੰਮੇ ਸਮੇਂ ਦੇ ਵਿੱਚ ਰੱਖਣ ਦੇ ਵਾਸਤੇ ਜਿਹੜੇ ਜੀ ਇੱਕ ਕਿਸਮ ਦੇ ਨਾਲ ਕੇਂਦਰ ਦੀ ਸਰਕਾਰ ਨੇ ਪ੍ਰਬੰਧ ਕੀਤੇ ਜੀ। ਤੇ ਅਖੀਰ ਦੇ ਵਿੱਚ ਗਿੱਕੀ ਸੇਖੋਂ ਕਤਲਕਾਂਡ ਹੋਇਆ ਸੀਗਾ ਜੀ, ਉਸ ਦੀ ਗੱਲ ਕਰੀਏ ਤਾਂ ਜਿਹੜੇ ਮੁਲਜ਼ਮ ਆ ਉਹਨਾਂ ਦੀ ਉਮਰ ਕੈਦ ਦੀ ਸਜ਼ਾ ਬਹਾਲ। ਇਹਨਾਂ ਦੀ 2011 ਦੇ ਵਿੱਚ ਇਹ ਮਾਮਲਾ ਹੋਇਆ ਸੀਗਾ। ਜਲੰਧਰ ਦੇ ਹੋਟਲ ਸੇਖੋਂ ਗ੍ਰੈਂਡ ਦੇ ਮਾਲਕ ਗੁਰਕੀਰਤ ਗਿੱਕੀ ਸੇਖੋਂ ਨੂੰ ਮਾਰੇ ਜਾਣ ਤੋਂ ਬਾਅਦ ਅਕਾਲੀ ਕੌਂਸਲਰ ਰਾਮ ਸਿਮਰਨ ਸਿੰਘ ਪ੍ਰਿੰਸ ਮੱਕੜ ਉਹਨੂੰ ਮੁੱਖ ਦੋਸ਼ੀ ਬਣਾਇਆ ਗਿਆ ਸੀਗਾ, ਜਦੋਂ ਕਿ ਸਨੀ ਸਚਦੇਵਾ, ਜਸਦੀਪ ਸਿੰਘ, ਅਮਰਪ੍ਰੀਤ ਨਰੂਲਾ ਨੂੰ ਸਹਿ ਦੋਸ਼ੀ ਜਿਹੜਾ ਇਸ ਮਾਮਲੇ ਦੇ ਵਿੱਚ ਜਿਹੜਾ ਜੀ ਉਹ ਬਣਾਇਆ ਗਿਆ ਸੀਗਾ। ਗਿੱਕੀ ਸੇਖੋਂ ਦੇ ਪਿਓ ਨੇ ਦੋਸ਼ ਲਾਇਆ ਸੀਗਾ ਕਿ 21 ਅਪ੍ਰੈਲ 2011 ਨੂੰ ਮਾਡਲ ਟਾਊਨ ਦੇ ਬਾਬਾ ਰਸੋਈ ਰੈਸਟੋਰੈਂਟ ਦੇ ਸਾਹਮਣੇ ਉਹਦੇ ਪੁੱਤ ਗਿੱਕੀ ਸੇਖੋਂ ਨੂੰ ਗੋਲੀਆਂ ਮਾਰ ਕੇ ਇਹਨਾਂ ਲੋਕਾਂ ਨੇ ਮਾਰ ਦਿੱਤਾ ਸੀਗਾ। ਗੁਰਦਾਸਪੁਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇਹਨਾਂ ਚਾਰਾਂ ਨੂੰ ਦੋਸ਼ੀ ਮੰਨਦਿਆਂ ਹੋਇਆ ਉਮਰ ਕੈਦ ਦੀ ਸਜ਼ਾ ਸੁਣਾਈ ਸੀਗੀ। ਐਕਚੁਅਲੀ ਹੁਣ ਸੁਣਨ ਵਾਲਿਆਂ ਨੂੰ ਇਹ ਵੀ ਸ਼ਾਇਦ ਯਾਦ ਨਾ ਹੋਵੇ ਕਿ ਗੁਰਦਾਸਪੁਰ ਦੇ ਵਿੱਚ ਇਹਦੀ ਸੁਣਵਾਈ ਕਿਉਂ ਹੋਈ। ਅਸਲ ਦੇ ਵਿੱਚ ਸੇਖੋਂ ਪਰਿਵਾਰ ਜਿਹੜਾ ਸੀਗਾ ਜੀ ਉਹ ਜਲੰਧਰ ਤੋਂ ਇਸ ਕੇਸ ਨੂੰ ਟਰਾਂਸਫਰ ਕਰਾ ਕੇ ਗੁਰਦਾਸਪੁਰ ਦੇ ਵਿੱਚ ਲੈ ਗਿਆ ਸੀਗਾ। ਉਹਨੂੰ ਇਹ ਲੱਗਦਾ ਸੀਗਾ ਕਿ ਜਲੰਧਰ ਦੇ ਵਿੱਚ ਜਿਹੜੇ ਮਾਰਨ ਵਾਲੇ ਨੇ ਇਹਨਾਂ ਦਾ ਪ੍ਰਭਾਵ ਬਹੁਤ ਹੈ, ਜਿਹਦੇ ਕਰਕੇ ਉਹ ਇੱਥੇ ਕੇਸ ਨੂੰ ਜਿਹੜਾ ਕਿਸੇ ਨਾ ਕਿਸੇ ਤਰੀਕੇ ਨਾਲ ਪ੍ਰਭਾਵਿਤ ਜਿਹੜਾ ਉਹ ਕਰ ਸਕਦੇ ਆ। ਗੁਰਦਾਸਪੁਰ ਦੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਇਹਨਾਂ ਚਾਰਾਂ ਨੂੰ ਦੋਸ਼ੀ ਮੰਨਦਿਆਂ ਹੋਇਆ ਉਮਰ ਕੈਦ ਦੀ ਸਜ਼ਾ ਜਿਹੜੀ ਦੀ ਉਹ ਬਣਾਈ ਸੀ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਾਸਤੇ ਨਮੋਸ਼ੀ ਦਾ ਸਬੱਬ ਬਣਿਆ ਸੀਗਾ, ਕਿਉਂਕਿ ਪ੍ਰਿੰਸ ਮੱਕੜ ਉਸ ਵੇਲੇ ਅਕਾਲੀ ਦਲ ਦਾ ਸਿਟਿੰਗ ਕੌਂਸਲਰ ਹੋਣ ਦੇ ਨਾਲ ਅਕਾਲੀ ਦਲ ਦਾ ਜਿਹੜਾ ਸਾਬਕਾ ਵਿਧਾਇਕ ਆ ਸਰਬਜੀਤ ਮੱਕੜ ਉਹਦਾ ਸਕਾ ਭਤੀਜਾ ਆ। ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਲੰਧਰ ਦੇ ਇਸ ਚਰਚਿਤ ਮਾਮਲੇ ਦੇ ਵਿੱਚ ਇੱਕ ਅਹਿਮ ਫੈਸਲਾ ਸੁਣਾਉਂਦਿਆਂ ਹੋਇਆ ਇਹਨਾਂ ਕੇਸ ਦੇ ਚਾਰੇ ਮੁਜਰਮਾਂ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਹੈ ਜੀ ਉਹ ਬਹਾਲ ਰੱਖੀ ਹੈ। ਕਿਸੇ ਕਿਸਮ ਦਾ ਇਹਨਾਂ ਨੂੰ ਜਿਹੜੀ ਦੀ ਉਹ ਅਦਾਲਤ ਦੇ ਵਿੱਚੋਂ ਜਿਹੜੀ ਰਾਹਤ ਨਹੀਂ ਮਿਲੀ। ਇਹਦੇ ਨਾਲ ਕਿਹਾ ਜਾ ਸਕਦਾ ਜੀ ਕਿ ਜਿਹੜਾ ਅਕਾਲੀ ਦਲ ਦੀ ਨਮੋਸ਼ੀ ਹੈ ਜੀ ਉਸੇ ਤਰੀਕੇ ਦੇ ਨਾਲ ਜਾਰੀ ਜਿਹੜੀ ਦੀ ਉਹ ਰਹੂਗੀ, ਜਿਹਦੇ ਵਿੱਚ ਕਿ ਅਕਾਲੀ ਦਲ ਦਾ ਜਿਹੜਾ ਕੌਂਸਲਰ ਹੈ ਉਹਦੇ ਭਤੀਜੇ ਦਾ ਨਾਮ ਇਹਦੇ ਵਿੱਚ ਸ਼ਾਮਲ ਆਇਆ ਸੀ ਔਰ ਬੜਾ ਚਰਚਾ ਦਾ ਵਿਸ਼ਾ ਬਣਿਆ ਸੀਗਾ ਗਿੱਕੀ ਕਤਲਕਾਂਡ। ਇਹਦੇ ਜਿਹੜੇ ਮੁਲਜ਼ਮ ਨੇ ਉਹਨਾਂ ਨੂੰ ਹਾਈ ਕੋਰਟ ਦੇ ਵੱਲੋਂ ਕੋਈ ਰਾਹਤ ਨਹੀਂ ਮਿਲੀ
ਤੇ ਉਹਨਾਂ ਦੀ ਉਮਰ ਕੈਦ ਦੀ ਸਜ਼ਾ ਜਿਹੜੀ ਵੀ ਬਹਾਲ ਰੱਖੀ ਗਈ ਆ। ਇਹਨਾਂ ਦੇ ਕੋਲੇ ਹੁਣ ਜਿਹੜੀ ਅਗਲੀ ਆਪਸ਼ਨ ਬਚਦੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਅਪੀਲ ਕਰਨ ਦੀ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇਸ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।